7 ਮਈ ਨੂੰ ਗੁਰਦੁਆਰਾ ਬੰਗਲਾ ਸਾਹਿਬ ਤੋਂ ਪਾਰਲੀਮੈਂਟ ਵੱਲ ਕਾਲੇ ਕੱਪੜੇ ਪਾ ਕੇ ਵੱਡੇ ਚੋਲੇ ਪਾ ਕੇ ਆਪਣੇ ਆਪ ਨੂੰ ਸੰਗਲਾਂ 'ਚ ਜਕੜ ਕੇ ਪਾਰਲੀਮੈਂਟ ਵੱਲ ਰੁਖ ਕਰਿਆ ਜਾਊਗਾ। ਕੌਮੀ ਸਾਹ ਮੋਰਚਾ ਜਿਹੜੀਆਂ ਮੰਗਾਂ ਨੂੰ ਤਮਾਮ ਮੰਗਾਂ ਨੂੰ ਲੈ ਕੇ ਮੋਰਚਾ ਲੱਗਿਆ ਉਹਨੂੰ ਘਰ ਘਰ ਤੱਕ ਪਹੁੰਚਾਇਆ ਜਾਊਗਾ। ਸੋ ਇੱਕ ਪ੍ਰੋਟੈਸਟ ਕਰਨਾ, ਲੋਕਾਂ ਨੂੰ ਦਿਖਾਉਣਾ, ਪੂਰੇ ਵਰਲਡ ਨੂੰ ਦਿਖਾਉਣਾ ਵੀ ਅੱਜ ਵੀ ਭਾਰਤ ਵਿੱਚ ਰਹਿ ਕੇ ਸਾਡੇ ਨਾਲ ਕਿੰਨਾ ਧੱਕਾ ਹੋ ਰਿਹਾ। ਇੱਕ ਪਾਸੇ ਤਾਂ ਸਰਕਾਰਾਂ ਢਡੋਰਾ ਪਿੱਟ ਰਹੀਆਂ, ਭਾਰਤ ਵਿੱਚ ਵੱਡੀ ਡੈਮੋਕ੍ਰੇਸੀ ਆ, ਵੱਡਾ ਲੋਕਤੰਤਰ ਆ, ਤਾਂ ਅਸੀਂ ਇਹ ਦਿਖਾਉਣਾ ਚਾਹੁੰਦੇ ਹਾਂ ਵੀ ਲੋਕਤੰਤਰ ਹੈ ਕਿੱਥੇ। ਸਜ਼ਾ ਪੂਰੀਆਂ ਕਰ ਚੁੱਕੇ ਖਾੜਕੂ ਸਿੰਘਾਂ ਨੂੰ ਹੁਣ ਵੀ ਜ਼ਬਰਦਸਤੀ ਇਹਨਾਂ ਲੋਕਾਂ ਨੇ ਜੇਲ੍ਹਾਂ ਵਿੱਚ ਡੱਕਿਆ ਹੋਇਆ। ਮੈਂ ਸਮਝਦਾ ਮਾਤਾ ਜੀ ਨੂੰ ਨਾ ਮਿਲਣਾ ਦੇਣਾ, ਪਰੋਲ ਤੱਕ ਨਹੀਂ ਦੇਣੀ, ਇਹ ਕਿਤੇ ਨਾ ਕਿਤੇ ਜਿਹੜੀ ਚਾਹੇ ਪੰਜਾਬ ਸਟੇਟ ਆ ਚਾਹੇ ਦਿੱਲੀ ਸਟੇਟ ਆ, ਵੱਡੀਆਂ ਹਾਕਮ ਧਿਰਾਂ ਕਿਤੇ ਨਾ ਕਿਤੇ ਬੇਇਨਸਾਫੀ ਵਾਲੀ ਗੱਲ ਕਰਦੀਆਂ। ਮਾਲਵਿੰਦਰ ਸਿੰਘ ਕਾਂਗੋ ਸੰਸਦ ਨੇ ਆਮ ਆਦਮੀ ਪਾਰਟੀ ਤੋਂ ਵੀ ਮਿਲ ਕੇ ਆਏ ਮਾਤਾ ਜੀ ਨੂੰ। ਕੀ ਲੱਗਦਾ ਕਿ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸੰਸਦ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਆਵਾਜ਼ ਚੁੱਕਣਗੇ ਜਾਂ ਇਸ ਨੂੰ ਲੈ ਕੇ ਕੋਈ ਚਰਚਾ ਹੋਈ ਜੀ ਤੁਹਾਡੀ ਉਹਨਾਂ ਨਾਲ? ਜੇ ਤੁਸੀਂ ਸੱਚਿਓ ਭਾਈ ਹਵਾਰਾ ਦੀ ਮਾਤਾ ਦੇ ਸੱਚਿਓ ਦਰਦੀ ਹੈਗੇ ਆ ਜਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਰਦ ਰੱਖਦੇ ਹੋ ਤਾਂ ਫਿਰ ਹਿੱਕ ਢਾਹ ਕੇ ਗੱਲ ਕਰਨੀ ਚਾਹੀਦੀ ਆ। ਪਾਰਲੀਮੈਂਟ ਦੇ ਵਿੱਚ ਸਰਕਾਰਾਂ ਤੋਂ ਕਦੇ ਭਰੋਸਾ ਨਹੀਂ ਰੱਖਣਾ ਚਾਹੀਦਾ, ਕਿਉਂਕਿ ਤੁਹਾਨੂੰ ਆਪ ਦਾ ਪ੍ਰੋਟੈਸਟ ਕਰਨਾ ਪਊਗਾ, ਹੱਕ ਤੇ ਸੱਚ ਦੀ ਗੱਲ ਕਰਨੀ ਪਊਗੀ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਕੌਮੀ ਇਨਸਾਫ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਸਿੱਖਾਂ ਦੀਆਂ ਵੱਡੀਆਂ ਪ੍ਰਮੁੱਖ ਮੰਗਾਂ ਨੂੰ ਲੈ ਕੇ ਤਕਰੀਬਨ 3.25 ਸਾਲ ਦਾ ਸਮਾਂ ਬਤੀਤ ਚੁੱਕਾ ਹੈ। ਤਾਂ ਇਸੇ ਨੂੰ ਲੈ ਕੇ ਚੰਡੀਗੜ੍ਹ ਮੋਹਾਲੀ ਦੀਆਂ ਸਰਹੱਦਾਂ ਦੇ ਉੱਪਰ ਸੰਘਰਸ਼ ਕੀਤਾ ਜਾ ਰਿਹਾ। ਤਾਂ ਹਾਲ ਦੇ ਵਿੱਚ ਕੌਮੀ ਇਨਸਾਫ ਮੋਰਚੇ ਦੀ ਇੱਕ ਵੱਡੀ ਮੀਟਿੰਗ ਹੋਈ ਹੈ। ਇਹਦੇ ਵਿੱਚ ਕੁਝ ਮਤੇ ਪਾਸ ਕੀਤੇ ਗਏ ਨੇ। ਗੱਲਬਾਤ ਕਰ ਲੈਂਦੇ। ਭੰਗੂ ਸਾਹਿਬ, ਸਭ ਤੋਂ ਪਹਿਲਾਂ ਤਾਂ ਸਵਾਲ ਇਹ ਕਿ ਅੱਜ ਮੀਟਿੰਗ ਹੋਈ ਹੈ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ, ਜਿਹੜੀਆਂ ਸਿੱਖਾਂ ਦੀਆਂ ਪ੍ਰਮੁੱਖ ਮੰਗਾਂ ਹੈ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਕਿਹੜੀਆਂ ਮੰਗਾਂ ਤੇ ਚਰਚਾ ਹੋਈ ਹੈ ਜਾਂ ਜਿਹੜੇ ਐਕਸ਼ਨ ਪਲਾਨ ਕਰਨ ਜਾ ਰਹੇ ਹੋ ਉਹ ਕਿਹੜੇ ਕਰਨ ਜਾ ਰਹੇ ਹੋ ਜੀ? ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਜਿਹੜਾ 7 ਮਈ ਨੂੰ 3 ਸਾਲ 4 ਮਹੀਨੇ ਪੂਰੇ ਹੋ ਜਾਣੇ ਆ ਮੋਰਚੇ ਲੱਗੇ ਨੂੰ, ਉਸ ਦਿਨ 7 ਮਈ ਨੂੰ ਗੁਰਦੁਆਰਾ ਬੰਗਲਾ ਸਾਹਿਬ ਤੋਂ ਪਾਰਲੀਮੈਂਟ ਵੱਲ ਕਾਲੇ ਕੱਪੜੇ ਪਾ ਕੇ ਵੱਡੇ ਚੋਲੇ ਪਾ ਕੇ ਆਪਣੇ ਆਪ ਨੂੰ ਸੰਗਲਾਂ 'ਚ ਜਕੜ ਕੇ ਪਾਰਲੀਮੈਂਟ ਵੱਲ ਰੁਖ ਕਰਿਆ ਜਾਊਗਾ 7 ਮਈ ਦਾ। ਦੂਜਾ ਹੈਗਾ ਜਿਹੜਾ ਮਈ ਦੇ ਪਹਿਲੇ ਹਫ਼ਤੇ ਆਊਗਾ ਤਾਂ ਕੀਰਤਨ, ਕਥਾ ਵਿਚਾਰਾਂ ਲਗਾਤਾਰ ਕਰਵਾਈਆਂ ਜਾਣਗੀਆਂ ਮੋਰਚੇ ਦੇ ਵਿੱਚ। ਔਰ ਜਿਹੜਾ ਕਨਵੈਨਸ਼ਨ ਆ, ਇੱਕ ਮੋਰਚੇ 'ਚ ਕਨਵੈਨਸ਼ਨ ਰੱਖੀ ਗਈ ਆ, ਇੱਕ ਦਿੱਲੀ ਕਨਵੈਨਸ਼ਨ ਕਰਾਂਗੇ। ਔਰ ਜਿਹੜਾ ਮੋਰਚੇ ਦਾ ਸੁਨੇਹਾ ਹੈਗਾ, ਜਿਹੜੀ ਕੌਮੀ ਸਾਹ ਮੋਰਚਾ ਜਿਹੜੀਆਂ ਮੰਗਾਂ ਨੂੰ ਤਮਾਮ ਮੰਗਾਂ ਨੂੰ ਲੈ ਕੇ ਮੋਰਚਾ ਲੱਗਿਆ ਉਹਨੂੰ ਘਰ ਘਰ ਤੱਕ ਪਹੁੰਚਾਇਆ ਜਾਊਗਾ। ਦੇਖੋ, ਜਦੋਂ ਮੋਰਚਾ ਲੰਮਾ ਹੋ ਜਾਂਦਾ ਉਹਦੇ ਵਿੱਚ ਬੜੇ ਤਰਾਅ ਚੜ੍ਹਾਅ ਆਉਂਦੇ ਆ, ਪਰ ਸਭ ਲੋਕਾਂ ਨੂੰ ਦਰਦ ਆ। ਗੁਰੂ ਨਾਨਕ ਲੇਵਾ ਸੰਗਤ ਆ, ਉਹਨਾਂ ਨੂੰ ਵੀ ਪਤਾ ਹੈ ਵੀ ਸਰਕਾਰਾਂ ਧੱਕਾ ਕਰਦੀਆਂ। 35 ਸਾਲ ਹੋ ਗਏ, ਸਾਡੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ। ਔਰ ਸਭ ਤੋਂ ਵੱਡੀ ਅਫਸੋਸ ਵਾਲੀ ਗੱਲ ਹੈਗੀ ਆ, ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਮਾਤਾ ਜੀ ਲਾਸਟ ਟਾਈਮ 'ਚ ਹੈਗੇ ਆ, 82-83 ਸਾਲ ਦੀ ਉਮਰ ਆ। ਜਦੋਂ ਇੱਕ ਐਗਜ਼ਾਮਪਲ ਤੌਰ 'ਤੇ ਬੰਦੇ ਨੂੰ ਆਪਾਂ ਫਾਂਸੀ ਲਾਉਂਦੇ ਆ ਤਾਂ ਵੀ ਕਾਨੂੰਨ ਉਹਨੂੰ ਪੁੱਛਦਾ ਹੈ ਵੀ ਤੁਹਾਡੀ ਆਖਰੀ ਖੁਆਇਸ਼ ਕਿਆ। ਤਾਂ ਮੈਂ ਸਮਝਦਾ ਮਾਤਾ ਜੀ ਨੂੰ ਨਾ ਮਿਲਣਾ ਦੇਣਾ, ਪਰੋਲ ਤੱਕ ਨਹੀਂ ਦੇਣੀ, ਇਹ ਕਿਤੇ ਨਾ ਕਿਤੇ ਜਿਹੜੀ ਚਾਹੇ ਪੰਜਾਬ ਸਟੇਟ ਆ ਚਾਹੇ ਦਿੱਲੀ ਸਟੇਟ ਆ, ਵੱਡੀਆਂ ਹਾਕਮ ਧਿਰਾਂ ਕਿਤੇ ਨਾ ਕਿਤੇ ਬੇਇਨਸਾਫੀ ਵਾਲੀ ਗੱਲ ਕਰਦੀਆਂ। ਪਿਛਲੇ ਦਿਨਾਂ ਦੇ ਵਿੱਚ ਮਾਲਵਿੰਦਰ ਸਿੰਘ ਕਾਂਗੋ ਸੰਸਦ ਨੇ ਆਮ ਆਦਮੀ ਪਾਰਟੀ ਤੋਂ ਵੀ ਮਿਲ ਕੇ ਆਏ ਮਾਤਾ ਜੀ ਨੂੰ। ਕੀ ਲੱਗਦਾ ਕਿ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸੰਸਦ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਆਵਾਜ਼ ਚੁੱਕਣਗੇ ਜਾਂ ਇਸ ਨੂੰ ਲੈ ਕੇ ਕੋਈ ਚਰਚਾ ਹੋਈ ਜੀ ਤੁਹਾਡੀ ਉਹਨਾਂ ਨਾਲ? ਦੇਖੋ, ਮਿਲਣੇ ਤੋਂ ਕੋਈ ਨਹੀਂ ਰੋਕ ਸਕਦਾ। ਮੈਂ ਵੀ ਪੋਸਟਾਂ ਹੀ ਦੇਖੀਆਂ, ਪਰ ਮੈਂ ਬਿਲਕੁਲ ਗੁਰੂਆਂ ਦੀ ਧਰਤੀ ਤੇ ਖੜਾ, ਸ਼ਹੀਦਾਂ ਦੀ ਧਰਤੀ ਤੇ। ਮੈਂ ਸਮਝਦਾ ਮਿਲਣੇ ਤੋਂ ਜ਼ਿਆਦਾ, ਉਹਨਾਂ ਦੀ ਮਾਤਾ ਨੂੰ ਮਿਲਣੇ ਤੋਂ ਜ਼ਿਆਦਾ ਉਹਨਾਂ ਕੋਲ ਇੱਕ ਜਰੀਆ, ਉਹਨਾਂ ਕੋਲ ਇੱਕ ਪਲੇਟਫਾਰਮ ਹੈਗਾ ਮਾਲਵਿੰਦਰ ਕੰਗ ਕੋਲ।
ਉਹ ਪਾਰਲੀਮੈਂਟ ਮੈਂਬਰ ਹੈਗੇ ਆ। ਤਾਂ ਮੈਂ ਸਮਝਦਾ ਵੀ ਕਿਤੇ ਵੋਟ ਦੀ ਰਾਜਨੀਤੀ ਨਾ ਹੋਵੇ, ਮਾਤਾ ਨੂੰ ਮਿਲ ਕੇ ਫੋਟੋਆਂ ਪਾਉਣੀਆਂ। ਸੋ ਇਨਸਾਫ ਦੀ ਗੱਲ ਜੇ ਕਰਨੀ ਆ, ਇਨਸਾਨੀਅਤ ਦੀ ਗੱਲ ਕਰਨੀ ਆ, ਤਾਂ ਪਾਰਲੀਮੈਂਟ ਵਿੱਚ ਟੇਬਲ ਖੜਕਾ ਕੇ ਬੰਦੀ ਸਿੰਘਾਂ ਦੀ, ਚਾਹੇ ਭਾਈ ਸਾਹਿਬ ਹਵਾਰਾ ਹੋਵੇ, ਭਾਈ ਤਾਰਾ ਜੀ, ਭਾਈ ਭਿਓਰਾ ਜੀ, ਜਾਂ ਉਹਨਾਂ ਦੇ ਨਾਲ ਦੇ ਜਿੰਨੇ ਵੀ ਤਮਾਮ ਸਿੰਘ ਜਿਹੜੇ ਖਾੜਕੂ ਬੰਦੀ ਸਿੰਘਾਂ ਦੀ ਰਿਹਾਈ ਦੀ ਮੋਰਚਾ ਗੱਲ ਕਰਦਾ। ਔਰ ਦੂਜੀ ਗੱਲ, ਵੱਡੇ ਰੋੜੇ ਜਿਵੇਂ ਕਿਹਾ ਆਪਣੇ ਭੁੱਲਰ ਸਾਹਿਬ ਦੀ ਫਾਂਸੀ ਵਾਲੀ ਗੱਲ, ਭੁੱਲਰ ਸਾਹਿਬ ਦੀ ਜਿਹੜੀ ਪਰੋਲ ਦੀ ਗੱਲ, ਭਿਓਰਾ ਸਾਹਿਬ ਦੀ ਪਰੋਲ ਦੀ ਗੱਲ, ਉਹ ਮਾਲਵਿੰਦਰ ਕੰਗ ਉਹਨਾਂ ਦੀ ਜਿਹੜੀ ਪਾਰਟੀ ਆਮ ਪਾਰਟੀ ਦੇ ਉਹ MP ਨੇ। ਪੰਜਾਬ ਸਰਕਾਰ ਕਿੱਡੇ ਰੋੜੇ ਬਣ ਰਹੀ ਆ ਖਾੜਕੂ ਸਿੰਘਾਂ ਦੀ ਰਿਹਾਈ ਦੇ ਲਈ। ਤਾਂ ਮੈਨੂੰ ਲੱਗਦਾ ਉਹਨਾਂ ਨੂੰ ਪੜਚੋਲ ਕਰਕੇ ਆਪਣੇ ਅੰਦਰ ਤਾਂ ਉਹਨਾਂ ਆਪਣੀ ਸਰਕਾਰ ਤੱਕ ਵੱਡੇ ਗੱਲ ਰੱਖਣੀ ਚਾਹੀਦੀ ਹੈ। ਜਿਕਣ ਕੇਜਰੀਵਾਲ ਸਾਹਿਬ, ਚਾਹੇ ਭਗਵੰਤ ਮਾਨ ਜੀ, ਵੀ ਸਾਨੂੰ ਬੰਦੀ ਸਿੰਘਾਂ 'ਚ ਰੋੜਾ ਨਹੀਂ ਬਣਨਾ ਚਾਹੀਦਾ। ਘਰ ਜਾਣਾ, ਮਿਲਣਾ, ਇਹ ਇੱਕ ਵੱਖਰਾ ਇਸ਼ੂ ਆ, ਡੈਮੋਕ੍ਰੇਸੀ ਆ, ਜਾ ਸਕਦਾ। ਪਰ ਇਹ ਸਰਕਾਰਾਂ ਜਿੱਥੇ ਕੰਮ ਕਰਨਾ ਚਾਹੀਦਾ, ਦੇਖੋ ਸਾਡਾ ਪਲੇਟਫਾਰਮ ਹੈ ਕੌਮੀ ਸਾਫ਼ ਮੋਰਚਾ। ਸਾਡਾ ਕੰਮ ਆ ਵੱਧ ਤੋਂ ਵੱਧ ਗਿਣਤੀ ਵਿੱਚ ਲੋਕਾਂ ਨੂੰ ਅਵੇਅਰ ਕਰਕੇ ਕੌਮੀ ਸਾਫ਼ ਮੋਰਚੇ ਨੂੰ ਵੱਡਾ ਕਰਨਾ, ਪੀਸਫੁਲੀ ਪ੍ਰੋਟੈਸਟ ਕਰਨਾ। ਪਰ ਉਹਨਾਂ ਕੋਲ ਤਾਂ ਖੁਦ ਪਾਵਰ ਆ ਨਾ। ਕੀ ਨਹੀਂ ਆਪਣੇ CM ਨੂੰ ਕਿਉਂ ਨਹੀਂ ਕਹਿੰਦੇ, ਕਿਉਂ ਆਪਣੀ ਸਰਕਾਰ ਨੂੰ ਕਿਉਂ ਸਵਾਲ ਨਹੀਂ ਕਰਦੇ? ਇੱਕ ਵੱਡਾ ਸਵਾਲ ਆ ਮੈਨੂੰ ਲੱਗਦੀ ਵੋਟ ਦੀ ਰਾਜਨੀਤੀ ਛੱਡ ਕੇ ਇੱਧਰਲੇ ਪਾਸੇ ਨੂੰ, ਜੇ ਤੁਸੀਂ ਸੱਚੇ ਹੋ, ਜੇ ਤੁਸੀਂ ਸੱਚੇ ਹੋ ਭਾਈ ਹਵਾਰਾ ਦੀ ਮਾਤਾ ਦੇ ਸੱਚੀਓ ਦਰਦੀ ਹੈਗੇ ਆ, ਜਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਰਦ ਰੱਖਦੇ ਹੋ, ਤਾਂ ਫਿਰ ਹਿੱਕ ਢਾਹ ਕੇ ਗੱਲ ਕਰਨੀ ਚਾਹੀਦੀ ਆ ਪਾਰਲੀਮੈਂਟ ਦੇ ਵਿੱਚ। ਸੋ ਮੈਂ ਸਮਝਦਾ ਜੇ ਮਾਲਵਿੰਦਰ ਕੰਗ ਜੀ ਦੀ ਹਿੰਮਤ ਕਰਨਗੇ ਤਾਂ ਹੋਰ ਵੀ ਕਰਨਗੇ। ਮਤਲਬ ਫਾਰਮੈਲਿਟੀ ਦੇ ਤੌਰ ਤੇ ਜਾਂ ਵੋਟਾਂ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਉਹਨਾਂ ਨੂੰ 30 35 ਸਾਲ ਹੋ ਗਏ, 35 ਘੰਟੇ ਵੀ ਜੇਲ੍ਹਾਂ 'ਚ ਕੱਟਣੇ ਬੜੇ ਮੁਸ਼ਕਲ ਹੁੰਦੇ। ਤੁਸੀਂ ਦਿੱਲੀ ਪ੍ਰਦਰਸ਼ਨ ਦਾ ਐਲਾਨ ਕੀਤਾ ਕਿ ਕਾਲੇ ਚੋਗੇ ਪਾ ਕੇ ਉੱਥੇ ਪ੍ਰਦਰਸ਼ਨ ਕੀਤਾ ਜਾਊ, ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾਊ। ਕੀ ਲੱਗਦਾ ਕਿ ਜੇ ਕਿਸੇ ਬੰਦੇ ਨੇ ਚੰਡੀਗੜ੍ਹ ਮੋਹਾਲੀ ਦੇ ਵਿੱਚ ਪ੍ਰਦਰਸ਼ਨ ਕਰਨਾ ਹੋਵੇ ਤਾਂ ਵੀ ਸੈਂਕੜਿਆਂ ਦੀ ਤਾਦਾਦ ਚਾਹੀਦੀ ਹੈ? ਲੱਗਦਾ ਨਹੀਂ ਕਿ ਦਿੱਲੀ ਦੇ ਵਿੱਚ ਪ੍ਰਦਰਸ਼ਨ ਵਾਸਤੇ ਬਹੁਤ ਵੱਡੇ ਇਕੱਠ ਦੀ ਲੋੜ ਹੈ, ਸੰਗਤਾਂ ਦੀ ਲੋੜ ਹੈ ਜੀ? ਨਹੀਂ, ਉਹਨੂੰ ਸੀਮਤ ਗਿਣਤੀ ਵਿੱਚ ਰੱਖਿਆ ਜਾਊਗਾ। ਖਾਸ ਕਰਕੇ ਜੇ ਮੈਂ ਕਹਿ ਲਵਾਂ, ਜਿੰਨੇ ਬੁੱਧੀਜੀਵੀ ਹੈਗੇ ਆ, ਜਿੰਨੇ ਦਰਦ ਰੱਖਣੇ ਵਾਲੇ ਲੋਕ ਹੈਗੇ ਆ, ਜਿੰਨੇ ਕਾਨੂੰਨ ਨੂੰ ਸਮਝਣ ਵਾਲੇ ਲੋਕ ਹੈਗੇ ਆ, ਕਿਉਂਕਿ ਉਹ ਕਾਲੇ ਕੱਪੜੇ ਪਾ ਕੇ ਜਾਣਗੇ ਤਾਂ ਮੈਂ ਸਮਝਦਾ ਵੀ ਚਾਹੇ 101 ਦੀ ਗਿਣਤੀ ਹੋਵੇ। ਸੋ ਇੱਕ ਪ੍ਰੋਟੈਸਟ ਕਰਨਾ, ਲੋਕਾਂ ਨੂੰ ਦਿਖਾਉਣਾ, ਪੂਰੇ ਵਰਲਡ ਨੂੰ ਦਿਖਾਉਣਾ ਵੀ ਅੱਜ ਵੀ ਭਾਰਤ ਵਿੱਚ ਰਹਿ ਕੇ ਸਾਡੇ ਨਾਲ ਕਿੰਨਾ ਧੱਕਾ ਹੋ ਰਿਹਾ। ਅਸੀਂ ਇੱਕ ਪਾਸੇ ਤਾਂ ਸਰਕਾਰਾਂ ਢਢੋਰਾ ਪਿੱਟ ਰਹੀਆਂ, ਭਾਰਤ ਵਿੱਚ ਵੱਡੀ ਡੈਮੋਕ੍ਰੇਸੀ ਆ, ਵੱਡਾ ਲੋਕਤੰਤਰ ਆ, ਤਾਂ ਅਸੀਂ ਇਹ ਦਿਖਾਉਣਾ ਚਾਹੁੰਦੇ ਹਾਂ ਵੀ ਲੋਕਤੰਤਰ ਹੈ ਕਿੱਥੇ। ਸਜ਼ਾ ਪੂਰੀਆਂ ਕਰ ਚੁੱਕੇ ਖਾੜਕੂ ਸਿੰਘਾਂ ਨੂੰ ਹੁਣ ਵੀ ਜ਼ਬਰਦਸਤੀ ਇਹਨਾਂ ਲੋਕਾਂ ਨੇ ਜੇਲ੍ਹਾਂ ਵਿੱਚ ਟੱਕਿਆ ਹੋਇਆ। 101 ਜਾਣਿਆਂ ਨੇ ਪ੍ਰਦਰਸ਼ਨ ਕਰਨਾ, ਲੱਗਦਾ ਫਿਰ ਪਰਮਿਸ਼ਨ ਦੇ ਦੇਣਗੇ? ਜਿਹੜਾ ਪੀਸਫੁਲੀ ਗੱਲ ਕੀਤੀ ਤੁਸੀਂ। ਸਾਡਾ ਕੰਮ ਆ ਪੀਸਫੁਲ ਪ੍ਰੋਟੈਸਟ ਕਰਨਾ, ਸਰਕਾਰਾਂ ਦਾ ਕੰਮ ਆ ਪਰਮਿਸ਼ਨ ਦੇਣਾ ਨਾ ਦੇਣਾ। ਨਹੀਂ ਉਹ ਤਾਂ ਅਰੈਸਟ ਕਰ ਲੂਗਾ ਤੇ ਅਸੀਂ ਵੀ ਜੇਲ੍ਹ 'ਚ ਚਲੇ ਜਾਵਾਂਗੇ, ਕਿੱਡੀ ਕੁ ਵੱਡੀ ਗੱਲ ਆ। ਸੋ ਸਾਡਾ ਜਿੰਨੇ ਵੀ ਪ੍ਰੋਟੈਸਟ ਕਰਾਂਗੇ ਮੋਰਚੇ ਦੇ ਵਿੱਚੋਂ ਪੀਸਫੁਲ ਕਰਾਂਗੇ, ਪ੍ਰੋਟੈਸਟ ਤੇਜ਼ ਕਰਾਂਗੇ, ਮੋਰਚੇ ਨੂੰ ਵੱਡਾ ਕਰਾਂਗੇ। ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਆ, ਜਿਹੜੇ ਵੀਰ ਵੀ ਪੰਜਾਬ ਦੇ ਦਰਦੀ ਲੋਕ ਆ, ਚਾਹੇ ਮੋਰਚਾ ਸਮਾਣੇ ਲੱਗਿਆ ਹੋਇਆ, ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਜਿਨ੍ਹਾਂ ਨੇ ਬੇਅਦਬੀ ਕੀਤੀ ਆ, ਅਸੀਂ ਸੰਗਤ ਨੂੰ ਕਹਿੰਦੇ ਆ ਜਿਹੜੀ ਸੰਗਤ ਨੇੜੇ ਆ ਉਹਨਾਂ ਨੂੰ ਸਮੂਲੀਅਤ ਕਰਨੀ ਚਾਹੀਦੀ ਆ। ਆਪਣੀ ਹੱਕ ਦੀ, ਸੱਚ ਦੀ ਗੱਲ ਖਾਤਰ ਖੜਨਾ ਚਾਹੀਦਾ। ਸਰਕਾਰਾਂ ਤੋਂ ਕਦੇ ਭਰੋਸਾ ਨਹੀਂ ਰੱਖਣਾ ਚਾਹੀਦਾ, ਕਿਉਂਕਿ ਤੁਹਾਨੂੰ ਆਪ ਦਾ ਪ੍ਰੋਟੈਸਟ ਕਰਨਾ ਪਊਗਾ, ਹੱਕ ਤੇ ਸੱਚ ਦੀ ਗੱਲ ਕਰਨੀ ਪਊਗੀ। ਹੁਣ ਤੁਸੀਂ ਇੱਕ ਗੱਲ ਦੇਖ ਲਓ, ਛੋਟੀ ਜੀ ਗੱਲ ਸੀ ਭਾਈ ਅਮਰਤਪਾਲ ਸਿੰਘ ਦੀ, ਤੇ ਉਹਨਾਂ ਤੇ NSA ਲੱਗੀ ਹੋਈ ਆ, ਤਾਂ ਬਾਰ-ਬਾਰ ਉਸ NSA ਨੂੰ ਰਿਪੀਟ ਕਰਦੇ ਹੋ। ਕਿੱਡੀ ਅਸੀਂ ਮੋਰਚੇ ਵੱਲੋਂ ਸਖਤ ਨਿਖੇਧੀ ਕਰਦੇ ਹਾਂ, ਉਹਨਾਂ ਦੀ NSA ਤੋੜਨੀ ਚਾਹੀਦੀ ਆ। ਇੱਕ ਪਾਰਲੀਮੈਂਟ ਮੈਂਬਰ ਹੈਗੇ ਆ, ਕੀ ਉਹਨਾਂ ਨੂੰ 9 ਹਲਕਿਆਂ ਦੇ ਪਾਰਲੀਮੈਂਟ ਮੈਂਬਰ ਹੈਗੇ ਆ, ਕਿਆ ਉਹਨਾਂ ਨੂੰ ਆਪਣੀ ਗੱਲ ਨਹੀਂ ਰੱਖਣੀ ਚਾਹੀਦੀ? ਜਿਨ੍ਹਾਂ ਲੋਕਾਂ ਨੇ ਇੰਨੀ ਤਾਦਾਦ ਵੋਟਾਂ ਦੀ ਗਿਣਤੀ ਨਾਲ ਉਹਨਾਂ ਨੂੰ ਜਿਤਾਇਆ, ਕਿਤੇ ਨਾ ਕਿਤੇ ਸਰਕਾਰਾਂ ਨੂੰ ਉਹਨਾਂ ਨੂੰ ਵੀ ਗੱਲ ਰੱਖਣੇ ਦਾ, ਆਪਣੇ ਇਲਾਕੇ ਦਾ ਮੌਕਾ ਚਾਹੀਦਾ। ਇਹ ਸਿੱਧੇ ਰੂਪ ਦੇ ਵਿੱਚ ਡੈਮੋਕ੍ਰੇਸੀ ਤੇ ਵੱਡਾ ਹਮਲਾ ਹੈਗਾ। ਪਿਛਲੇ ਸਮੇਂ ਦੇ ਦਰਮਿਆਨ ਇੱਕ ਚਿੰਤਾਜਨਕ ਸਵਾਲ ਰਿਹਾ ਸੰਗਤ ਦੀ ਸ਼ਮੂਲੀਅਤ ਨੂੰ ਲੈ ਕੇ। ਕੀ ਲੱਗਦਾ ਕਿ ਸੰਗਤ ਨੂੰ ਇਸ ਮੋਰਚੇ ਦੇ ਵਿੱਚ ਸੰਗਠਿਤ ਕਰਨ ਵਾਸਤੇ ਕੋਈ ਪਿੰਡਾਂ ਦੇ ਵਿੱਚ ਪ੍ਰਚਾਰ ਪ੍ਰਸਾਰ ਨੂੰ ਲੈ ਕੇ ਕੋਈ ਰੋਡ ਮੈਪ ਜਾਂ ਕੋਈ ਇਦਾਂ ਦੀ ਡਾਇਰੈਕਸ਼ਨ ਤੈਅ ਕੀਤੀ ਹੈ ਜੀ? ਦੇਖੋ, ਜਿਹੜੀਆਂ ਅੱਜ ਮੀਟਿੰਗਾਂ ਹੋਈਆਂ, ਅੱਜ ਮੀਟਿੰਗ ਲੰਬੀ ਚੱਲੀ ਆ, ਬੜੇ ਸਿਰ ਸਾਰਿਆਂ ਨੇ ਸਿਰ ਜੋੜ ਕੇ ਬੈਠੇ ਆ। ਤਾਂ ਕੱਲੇ ਪਿੰਡ ਜਾਵਾਂਗੇ, ਜਿਵੇਂ ਸ੍ਰੀ ਫਤਿਹਗੜ੍ਹ ਸਾਹਿਬ ਹੈਗਾ, ਮੁਹਾਲੀ ਹੈਗਾ, ਰੋਪੜ ਹੈਗਾ, ਪੁਆਧ ਦਾ ਸਾਰਾ ਇਲਾਕਾ ਹੈਗਾ। ਕੋਸ਼ਿਸ਼ ਕਰਾਂਗੇ ਘਰ ਘਰ ਦੀ ਇਸ ਕੌਮੀ ਸਾਹਿਬ ਮੋਰਚੇ ਦੀ ਗੱਲ ਘਰ ਘਰ ਪਹੁੰਚਾਉਣੇ ਦੀ, ਔਰ ਸੰਗਤਾਂ ਨੂੰ ਵੀ ਜੋੜਾਂਗੇ। ਉਮੀਦ ਕਰਦੇ ਹਾਂ, ਗੁਰੂਆਂ ਦੀ ਧਰਤੀ ਤੇ ਖੜੇ ਆ, ਸ਼ਹੀਦਾਂ ਦੀ ਧਰਤੀ ਤੇ ਖੜੇ ਆ, ਲੱਗਦਾ ਉਮੀਦ ਹੈ ਵੀ ਲੋਕ ਦੁਬਾਰਾ ਫਿਰ ਕੌਮੀ ਸਾਹਿਬ ਮੋਰਚੇ ਵੱਲ ਰੁਖ ਕਰਨਗੇ। ਤਾਂ ਅਸੀਂ ਅਪੀਲ ਵੀ ਕਰਦੇ ਹਾਂ, ਪ੍ਰੋਟੈਸਟ ਪੀਸਫੁਲ ਹੋਣਗੇ, ਪਰ ਮੋਰਚੇ ਨੂੰ ਦਿਨ ਪ੍ਰਤੀ ਦਿਨ ਜਿੱਥੇ ਤੱਕ ਵੀ ਜਾਣਾ ਪਿਆ, ਜੋ ਵੀ ਕੁਝ ਕਰਨਾ ਪਿਆ, ਪੀਸਫੁਲੀ ਸਭ ਲੋਕਾਂ ਅੱਗੇ ਕਿਸੇ ਮੂਹਰੇ ਹੱਥ ਜੋੜਨੇ ਪਏ, ਪੈਰ ਫੜਨੇ ਪਏ, ਮੋਰਚੇ 'ਚ ਚੜ੍ਹਦੀ ਕਲਾ ਲਈ ਉਹ ਜ਼ਰੂਰ ਕਰਾਂਗੇ।
ਸਿੱਖਾਂ ਦੀਆਂ तमाम ਸਾਰੀਆਂ ਮੰਗਾਂ ਨੂੰ ਲੈ ਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਸਬੰਧ ਵਿੱਚ ਚੰਡੀਗੜ੍ਹ ਮੋਹਾਲੀ ਦੀਆਂ ਬਰੂਹਾਂ ਦੇ ਉੱਪਰ ਲੱਗੇ ਹੋਏ ਮੋਰਚਾ ਆਗੂਆਂ ਦੇ ਨਾਲ ਗੱਲਬਾਤ ਕੀਤੀ ਹੈ। ਅੱਗੇ ਵੀ तमाम ਸਾਰੇ ਵਿਸ਼ਿਆਂ ਦੇ ਬਾਬਤ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ। ਧੰਨਵਾਦ।